8th ਸਰਕਟ ਡਿਸੀਜਨ ਨੂੰ ਜਿਹੜਾ ਉਹ ਲੈ ਕੇ ਬੌਂਡ ਦੇ ਕੇਸਿਸ ਨੂੰ ਲੈ ਕੇ। ਸੋ ਕੀ ਲੇਟੈਸਟ ਅਪਡੇਟ ਹੈਗੀ ਹੈ ਬੌਂਡ ਦੇ ਕੇਸਿਸ ਨੂੰ ਲੈ ਕੇ, ਕੀ ਇਹ ਡਿਸੀਜਨ ਜੀ ਇਸ ਮੌਕੇ? ਸੋ 8th ਸਰਕਟ ਦਾ ਜਿਹੜਾ ਫੈਸਲਾ ਆਇਆ ਉਹ ਵਧੀਆ ਫੈਸਲਾ ਨਹੀਂ ਆਇਆ, ਉਹ ਬੌਂਡ ਵਾਲੇ ਕੇਸਾਂ ਦੇ ਅਗੇਂਸਟ ਫੈਸਲਾ ਆਇਆ। ਸੋ ਦੱਸਦੇ ਜਾਈਏ ਜਿਹੜਾ ਸਰਕਟ ਹਰੇਕ ਕਈ ਸਟੇਟਾਂ ਮਗਰ ਇੱਕ ਜਿੱਦਾਂ ਸਰਕਟ ਕੋਰਟ ਲੱਗਦਾ, ਜਿੱਦਾਂ ਹੁਣ ਆਪਣੀ ਕੈਲੀਫੋਰਨੀਆ ਨੂੰ 9th ਸਰਕਟ ਲੱਗਦਾ, ਨਿਊਯਾਰਕ ਨੂੰ 2nd ਸਰਕਟ ਲੱਗਦਾ। ਤੇ ਇਦਾਂ ਹੀ ਜਿਹੜਾ ਸੀਗਾ ਇਹ ਜਿਹੜਾ 8th ਸਰਕਟ ਨੇ ਫੈਸਲਾ ਕੀਤਾ, ਇਹ ਸਰਕਾਰ ਨਾਲ ਐਗਰੀ ਕਰਦੇ ਆ। ਇਹ ਕਹਿੰਦੇ ਆ ਕਿ ਜਦੋਂ ਲੋਕਾਂ ਨੂੰ ਤੁਸੀਂ ਫੜਦੇ ਆ, ਭਾਵੇਂ ਉਹ ਬਾਰਡਰ ਤੇ ਫੜੇ ਆ, ਭਾਵੇਂ ਉਹਨਾਂ ਨੂੰ ਆਏ ਇੱਥੇ ਕਈ ਸਾਲ ਹੋ ਗਏ ਆ, ਤੇ ਬਾਰਡਰ ਤੋਂ ਬਾਅਦ ਤੁਸੀਂ ਅੰਦਰੋਂ ਜਿਹੜੇ ਫੜੇ ਆ, ਜਿਹੜਾ ਸਾਰਾ ਵਿਵਾਦ ਸੀਗਾ 1225 ਸੈਕਸ਼ਨ ਥੱਲੇ ਇਹ ਆਣੇ ਚਾਹੀਦੇ ਆ, 26 ਦੇ ਥੱਲੇ ਆਣੇ ਚਾਹੀਦੇ। ਉਹੀ ਜਿਹੜਾ 235 236 ਵਾਲੀ ਜਿਹੜੀ ਡਿਸਕਸ਼ਨ ਜਿਹੜੀ ਸੀਗੀ, ਇਹ ਕਹਿੰਦੇ ਆ ਕਿ ਜਿਹੜਾ ਬੰਦਾ ਲੀਗਲੀ ਨਹੀਂ ਐਂਟਰ ਹੋਇਆ ਤੇ ਕੱਚਾ ਭਾਵੇਂ ਉਹ ਬਾਅਦ ਚ ਵੀ ਫੜਿਆ ਜਾਂਦਾ, ਉਹਨੂੰ ਸਰਕਾਰ ਫੜ ਕੇ ਜਿਹੜਾ ਮੈਂਡੇਟਰੀ ਰੱਖ ਸਕਦੀ ਆ, ਤੇ ਉਹਨੂੰ ਬੌਂਡ ਹੀਅਰਿੰਗ ਦਾ ਹੱਕ ਜਿਹੜਾ ਨਹੀਂ ਹੈਗਾ। ਇਹ 8th ਸਰਕਟ ਦਾ ਫੈਸਲਾ ਹੈਗਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰੇਕ ਸਰਕਟ ਦਾ ਇਹ ਫੈਸਲਾ ਹੈਗਾ। ਸੋ 8th ਸਰਕਟ ਨੇ ਤੇ 5th ਸਰਕਟ ਨੇ ਜਿਹੜੇ ਸੀਗੇ ਇਦਾਂ ਦੇ ਫੈਸਲੇ ਜਿਹੜੇ ਦਿੱਤੇ ਸੀਗੇ। 9th ਸਰਕਟ ਨੇ ਜਿਹੜਾ ਕੋਈ ਫੈਸਲਾ ਜਿਹੜਾ ਅਗੇਂਸਟ ਨਹੀਂ ਦਿੱਤਾ। ਇਹਦੇ ਕਰਕੇ ਜਿਹੜਾ ਕੀ ਹੁੰਦਾ ਕਿ ਜਿਹੜਾ ਬੰਦਾ ਕਿਹੜੀ ਵਾਲੀ ਜੇਲ੍ਹ ਦੇ ਵਿੱਚ ਕੈਦ ਕੀਤਾ ਉਹਨਾਂ ਨੇ, ਜੇ ਕੈਲੀਫੋਰਨੀਆ 'ਚ ਕੀਤਾ ਉਹ ਰੂਲ ਸੈੱਟ ਦੇ ਹਿਸਾਬ ਨਾਲ ਇੱਥੇ ਥੋੜੇ ਜਿਹੇ ਸੌਖੇ ਆ ਬੌਂਡ ਤੇ ਹੇਬੀਅਸ ਵਗੈਰਾ ਦਾ ਪ੍ਰੋਸੈਸ। ਜੇ 5th ਸਰਕਟ ਦੇ ਵਿੱਚ ਟੈਕਸਸ ਵਗੈਰਾ ਜਿਹੜਾ ਬੰਦਾ ਫੜਿਆ ਗਿਆ, ਠੀਕ ਹੈ, ਲੂਈਜ਼ੀਆਨਾ ਮਿਸੀਸਿਪੀ ਉੱਥੇ ਫੜੇ ਗਏ, ਉੱਥੇ ਥੋੜਾ ਜਿਹਾ ਇਹ ਜਿਹੜਾ ਪ੍ਰੋਸੈਸ ਸੀਗਾ, ਕਈ ਜੱਜ ਤਾਂ ਸਿੱਧੇ ਜਿਹੜਾ ਸੀਗਾ ਰਿਜੈਕਟ ਕਰ ਦਿੰਦੇ ਆ ਕਿ ਨਹੀਂ ਇਹ ਗ੍ਰਾਂਟ ਨਹੀਂ ਕਰਨੀ ਹੇਬੀਅਸ ਵੀ, ਜਾਂ ਫਿਰ ਹੇਬੀਅਸ ਗ੍ਰਾਂਟ ਕਰਦੇ ਆ ਤਾਂ ਜਿਹੜੇ ਉੱਤੇ ਇਮੀਗ੍ਰੇਸ਼ਨ ਕੋਰਟ ਆ ਉਹ ਜਿਹੜੇ ਸੀਗੇ ਨਹੀਂ ਬੌਂਡ ਜਿਹੜਾ ਪਾਉਂਦੇ। ਸੋ ਇਹਦੇ ਵਿੱਚ ਹੁਣ ਏਦਾਂ ਹੋਣਾ ਕਿ ਸਰਕਟ ਟੂ ਸਰਕਟ ਜਦੋਂ ਲਾਅ ਕਨਫਲਿਕਟ ਕਰਨ ਲੱਗ ਪੈਂਦੇ ਆ ਤਾਂ ਇਵੈਂਚੁਅਲੀ ਜਿਹੜਾ ਸੀਗਾ ਸੁਪਰੀਮ ਕੋਰਟ ਕੋ ਜਾਂਦਾ, ਸੁਪਰੀਮ ਕੋਰਟ ਫੈਸਲਾ ਲੈਂਦਾ। ਮੁੱਦਾ ਇਹਦੇ ਵਿੱਚ ਇਹ ਹੈਗਾ ਸਾਰਾ ਜਿਹੜੇ ਕਾਨੂੰਨਾਂ ਦੇ ਵਿੱਚ ਕਿ ਕੋਰਟ ਇਹਨੂੰ ਕਿਉਂ ਹੁਣ ਦੇਖਦੀ ਹੈ। ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਕਾਂਗਰਸ ਦਾ ਕੀ ਇਰਾਦਾ ਸੀਗਾ ਜਦੋਂ ਉਹਨਾਂ ਨੇ ਕਾਨੂੰਨ ਬਣਾਇਆ ਸੀਗਾ। ਕੀ ਉਹਨਾਂ ਦਾ ਇਰਾਦਾ ਇਹ ਸੀਗਾ ਕਿ ਸਿਰਫ ਜਦੋਂ ਬਾਰਡਰ ਤੇ ਆਉਣ ਲੱਗੇ ਉਦੋਂ ਦੇ ਫੜੇ ਦੀ ਗੱਲ ਆ, ਕਿ ਜੇ ਬੰਦੇ ਨੂੰ ਉਦੋਂ ਪੇਰੋਲ ਕਰਕੇ ਛੱਡਤਾ, ਜਾਂ ਜਿੱਦਾਂ ਆਪਣੇ ਕੇਸ ਆ ਇੱਕ ਵਾਰੀ ਬੰਦੇ ਨੂੰ ਬੌਂਡ ਪਾ ਕੇ ਛੱਡ ਦਿੰਦੇ ਆ ਤੇ ਬੰਦਾ ਉਰੇ ਆ ਕੇ 1 2 3 ਸਾਲ ਜਿਹੜਾ ਅਮਰੀਕਾ 'ਚ ਰਹਿ ਰਿਹਾ ਜਾਂ ਜ਼ਿਆਦਾ ਵੀ, ਕਿ ਉਹਨੂੰ ਦੁਬਾਰਾ ਉਹ ਫੜ ਕੇ ਮੈਂਡੇਟਰੀ ਮਤਲਬ ਪੱਕੇ ਤੌਰ ਤੇ ਉਹਨੂੰ ਬੰਦ ਕਰ ਸਕਦੇ ਆ ਬਿਨਾਂ ਬੌਂਡ ਦੇ। ਸੋ ਇਹ ਕਾਫੀ ਵੱਡੀ ਗੱਲ ਆ ਜਾਂਦੀ ਹੈ। ਤੁਸੀਂ ਜੇ ਦੇਖੋ ਕਿ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਪੂਰੀ ਇਫੈਕਟ ਇਹਦੇ ਨਾਲ ਹੁੰਦੀ ਆ, ਜਿਹੜਾ ਪੂਰਾ ਇੱਕ ਜੋ ਵੀ 25 30 ਸਾਲਾਂ ਦੀ ਇਦਾਂ ਦੀ ਪ੍ਰੈਕਟਿਸ ਜਿਹੜੀ ਚੱਲਦੀ ਸੀਗੀ, ਜਿੱਦਾਂ ਇਹਨਾਂ ਦਾ ਜਿਹੜੇ ਹਿਸਾਬ ਨਾਲ US ਅਸਾਈਲੀਆਂ ਨੂੰ ਰਿਫਿਊਜੀਆਂ ਨੂੰ ਐਕਸੈਪਟ ਕਰਦੀ ਸੀਗੀ, ਇਹਨੇ ਆਪਣਾ ਜਿਹੜਾ ਸੀਗਾ ਉਹ ਸਟੈਂਸ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਾਹਲੀ ਸਰਕਾਰ ਨੇ ਚੇਂਜ ਕਰ ਲਿਆ। ਜਿਹੜਾ ਸਿਸਟਮ ਸੀਗਾ ਉਹਨੂੰ ਸਾਰਿਆਂ ਨੂੰ ਡਿਸਮੈਂਟਲ ਇੱਕ ਤਰ੍ਹਾਂ ਦਾ ਜਿਹੜਾ ਕਰਤਾ। ਤੇ ਜਿਹੜੀ 30 ਸਾਲਾਂ ਦੀ ਪ੍ਰੋਗਰੈਸ ਸੀਗੀ ਜਿਹੜੀ ਉਹਦੇ ਵਿੱਚ ਕਈ ਸਾਰੇ ਕਾਨੂੰਨ ਸੀਗੇ, ਕਈ ਸਾਰੇ ਕੇਸ ਸੀਗੇ, ਡਿਊ ਪ੍ਰੋਸੈਸ ਕਿ ਕਿੱਦਾਂ ਪ੍ਰੋਟੈਕਸ਼ਨ ਆ ਲੋਕਾਂ ਨੂੰ ਮਿਲਣੀਆਂ, ਤੇ ਤਾਂ ਹੀ ਲੋਕ ਜਿਹੜੇ ਇੱਥੇ ਆਉਂਦੇ ਸੀਗੇ, ਤੇ ਉਹਨਾਂ ਨੇ ਉਹ ਚੀਜ਼ ਨੂੰ ਜਿਹੜਾ ਟਾਰਗੇਟ ਕੀਤਾ। ਤੇ ਇਹਦੇ ਕਰਕੇ ਜਿਹੜਾ ਕਈ ਲੋਕੀ ਜਿਹੜੇ ਸੀਗੇ ਖੁਦ ਵੀ ਉਹਨਾਂ ਨੇ ਸੈਲਫ ਡਿਪੋਰਟੇਸ਼ਨ ਜਿਹੜੀ ਕਰਾ ਲਈ, ਜਿਹੜੇ ਕਾਨੂੰਨ ਜਿਹੜੇ ਸੀਗੇ ਇਹਦੇ ਚੱਲਦੇ ਹੋਏ। ਬਾਕੀ ਵਰਕ ਪਰਮਿਟ ਵਗੈਰਾ ਵੀ ਤੁਸੀਂ ਦੇਖਿਆ ਹੀ ਆ ਕਿ ਉਹਨਾਂ ਨੂੰ ਵੀ ਕਾਫੀ ਕਿੱਤਿਆਂ ਦੇ ਵਿੱਚ ਜਿਹੜਾ ਅਟੈਕ ਕੀਤਾ। ਜਨਰਲੀ ਵੀ ਕੀ ਵਰਕ ਪਰਮਿਟ ਦੇਣੇ ਨਹੀਂ ਚਾਹੀਦੇ ਅਸਾਈਲਮ ਵਾਲਿਆਂ ਨੂੰ। ਸੋ ਜਿਹੜੀ ਇਮੀਗ੍ਰੇਸ਼ਨ ਸੀਗੀ ਉਹਨੇ ਬਹੁਤ ਜ਼ਿਆਦਾ ਇੱਕ ਕੰਜ਼ਰਵੇਟਿਵ ਜਿਹੜਾ ਸਟੈਂਸ ਜਿਹੜਾ ਚੱਕਿਆ। ਤੇ ਹੁਣ ਜਿਹੜੇ ਸਰਕਟ ਕੋਰਟ ਆ ਇਹ 8th ਸਰਕਟ ਜਿਹੜਾ ਹੈਗਾ ਇਹ ਇਹਨਾਂ ਨਾਲ ਐਗਰੀ ਕਰ ਗਿਆ। ਏਦਾਂ ਹੋ ਸਕਦਾ ਸੀਗਾ ਕਿ ਨਹੀਂ ਵੀ ਐਗਰੀ ਕਰਦਾ ਤੇ ਥੋੜਾ ਜਿਹਾ ਹੋਰ ਜਿਹੜਾ ਸੀਗਾ ਮਾਹੌਲ ਵਧੀਆ ਹੁੰਦਾ ਰਹਿਣਾ ਸੀਗਾ। ਸੋ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿਣੀਆਂ, ਕਦੀ 8th ਸਰਕਟ ਦਾ ਫੈਸਲਾ ਆ ਗਿਆ, ਕਦੀ ਕਿਸੇ ਦਾ ਆ ਗਿਆ। ਸੋ ਗੱਲ ਹੁਣ ਸਾਰੀ ਇਹ ਸੁਪਰੀਮ ਕੋਰਟ ਤੱਕ ਜਾਊਗੀ ਇਵੈਂਚੁਅਲੀ ਕਿ ਬੰਦਿਆਂ ਨੂੰ ਪੱਕੇ ਤੌਰ ਤੇ ਫੜ ਕੇ ਰੱਖਿਆ ਜਾ ਸਕਦਾ ਕਿ ਨਹੀਂ ਰੱਖਿਆ ਜਾ ਸਕਦਾ।